ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰੇਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਤੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਕਿਸਾਨ ਫਾਰਮ ਵਾਲੇ, ਜਿੱਥੇ ਹਰ ਸ਼ਨੀਚਰਵਾਰ ਨੂੰ ਸਵੇਰੇ ਤੁਸੀਂ ਤਾਜ਼ੀਆਂ ਜਿਹੜੀਆਂ ਸਬਜ਼ੀਆਂ ਆ ਜੋ ਕਿ ਸਿੱਧੀਆਂ ਫਾਰਮ ਤੋਂ ਤੋੜ ਕੇ ਉੱਥੇ ਉਪਲਬਧ ਹੁੰਦੀਆਂ, ਤੁਸੀਂ ਉੱਥੋਂ ਬਾਏ ਕਰ ਸਕਦੇ ਆ। ਖੇਤਾਂ ਤੋਂ ਤਾਜ਼ੀਆਂ ਸਬਜ਼ੀਆਂ ਹਰ ਸ਼ਨੀਚਰਵਾਰ ਨੂੰ ਕਿਸਾਨ ਫਾਰਮ 7580 ਸਾਊਥ ਮੇਪਲ ਐਵੀਨਿਊ ਫਰੈਜ਼ਨੋ ਤੋਂ ਬਾਏ ਕਰ ਸਕਦੇ ਹੋ। ਸਵੇਰੇ 8 ਤੋਂ ਜਿਹੜੇ ਜੀ ਸ਼ਾਮ 4 ਵਜੇ ਤੱਕ ਇਹ ਓਪਨ ਹੁੰਦੇ ਨੇ ਤੇ ਸਥਾਨਕ ਕਿਸਾਨਾਂ ਦਾ ਜਿਹੜਾ ਉਹ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਸੋ ਵੱਧ ਤੋਂ ਵੱਧ ਜੇ ਤੁਸੀਂ ਤਾਜ਼ੀਆਂ ਇਸ ਟਾਈਮ ਗਰਮੀ ਦੀਆਂ ਸਬਜ਼ੀਆਂ ਬਾਏ ਕਰਨੀਆਂ ਚਾਹੁੰਦੇ ਆ, ਇਹਨਾਂ ਦੇ ਖੇਤ 7580 ਸਾਊਥ ਮੇਪਲ ਐਵੀਨਿਊ ਫਰੈਜ਼ਨੋ ਵਿਖੇ ਹਰ ਸ਼ਨੀਚਰਵਾਰ ਨੂੰ ਜਿਹੜਾ ਤੁਸੀਂ ਜਾ ਸਕਦੇ ਆ 8 ਤੋਂ 4 ਵਜੇ ਤੱਕ। ਜੀ ਹਰਜੋਤ ਸਿੰਘ ਜੀ, ਹੁਣ ਖਬਰਾਂ ਵੱਲ ਨੂੰ ਆਉਂਦੇ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਦੇ ਉੱਤੇ ਅਸੀਂ ਪੂਰਾ ਕਬਜ਼ਾ ਕਰ ਲਵਾਂਗੇ, ਉਹ ਸਾਡੇ ਕੋਲ ਹੀ ਹੋਊਗਾ। ਕਹਿੰਦੇ ਵੀ ਜਿਹੜੀ ਟੈਰੀਟਰੀ ਆ ਉਹ ਸਾਡੇ ਅੰਡਰ ਹੀ ਹੋਊਗੀ। ਇਹ ਅੱਜ ਇੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਿਤੇ ਬੋਲ ਰਹੇ ਸੀ, ਉੱਥੇ ਉਹਨਾਂ ਨੇ ਇਹ ਜਿਹੜੇ ਬਿਆਨ ਆ ਆਪਣੇ ਜਾਰੀ ਕੀਤੇ ਹੈਗੇ ਆ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਵੀ ਸਟੇਟ ਆਫ ਹਾਰਮੋਜ਼ ਸ਼ਟਡਾਊਨ ਆ, ਤੇ ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ 9 ਮਿਲੀਅਨ ਬੈਰਲ ਹਜੇ ਵੀ ਉੱਥੋਂ ਬਾਹਰ ਨਿਕਲ ਰਹੇ ਆ। ਇਸ ਟਵੀਟ ਤੋਂ ਬਾਅਦ ਜਿਹੜੇ ਈਰਾਨ ਵਾਲੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਜੇ ਉਹ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਟੇਟ ਆਫ ਹਾਰਮੋਜ਼ ਉਹਨਾਂ ਦੇ ਕਬਜ਼ੇ ਦੇ ਅੰਡਰ ਆ ਤੇ ਉਹ ਉਹਨਾਂ ਦੀ ਟੈਰੀਟਰੀ, ਕਹਿੰਦੇ ਵੀ ਇਹ ਟਵਿੱਟਰ ਦੇ ਉੱਤੇ ਹੀ ਆ ਪਰ ਹੈ ਸਾਡੇ ਕੋਲ ਹੀ ਆ। ਕਹਿੰਦੇ ਟਵਿੱਟਰ ਦੇ ਉੱਤੇ ਤੁਸੀਂ ਕਿਸੇ ਕੰਟਰੀ ਨੂੰ ਜਾਂ ਕੰਟਰੀ ਦੇ ਹਿੱਸੇ ਨੂੰ ਆਪਣੇ ਕਬਜ਼ੇ ਦੇ ਵਿੱਚ ਨਹੀਂ ਲੈ ਸਕਦੇ ਹੈਗੇ। ਜੀ ਬਿਲਕੁਲ। ਤੇ ਰਾਸ਼ਟਰਪਤੀ ਟਰੰਪ ਨੇ ਜਿਹੜੇ USS ਅਬਰਾਹਮ ਲਿੰਕਨ 에ਅਰਕ੍ਰਾਫਟ ਕੈਰੀਅਰ ਆ ਉਸ ਦੇ ਉੱਤੇ ਜਿਹੜੇ ਸੇਲਰਸ ਦੀ ਮੈਂਟਲ ਹੈਲਥ ਆ ਉਹਦੀਆਂ ਚਿੰਤਾਵਾਂ ਨੂੰ ਜਿਹੜਾ ਉਹ ਡਿਸਮਿਸ ਕੀਤਾ ਆ। ਉਹ ਕਹਿੰਦੇ ਵੀ ਕੋਈ ਇੱਦਾਂ ਦੀ ਚੱਕਰ ਹੀ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਜਿਹੜੀ ਇਹ ਕਹਿ ਰਹੇ ਆ ਵੀ ਬਹੁਤ ਲੰਮੇ ਸਮੇਂ ਤੋਂ ਇਹਨਾਂ ਨੂੰ ਡਿਪਲੋਏ ਕੀਤਾ ਆ, ਵਾਜ਼ ਨਾਟ ਨੀਅਰਲੀ ਲੌਂਗ ਇਨਫ, ਵੀ ਇੰਨਾ ਜ਼ਿਆਦਾ ਲੰਮਾ ਸਮਾਂ ਨਹੀਂ ਹੋਇਆ ਵੀ ਇਹਨਾਂ ਨੂੰ ਜਿਹੜਾ ਪਾਣੀ ਦੇ ਵਿੱਚ ਕਹਿ ਲਓ ਵੀ ਸਮੁੰਦਰ ਦੇ ਵਿੱਚ ਰਹਿਣਾ ਜਿਹੜਾ ਉਹ ਪਿਆ ਆ। ਉਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਸੋ ਫਾਰ ਸਭ ਤੋਂ ਲੌਂਗੈਸਟ ਜਿਹੜੇ ਇਹਨਾਂ ਨੇ ਪਾਣੀ ਦੇ ਵਿੱਚ ਵਿਦਆਊਟ ਗੋਇੰਗ ਟੂ ਐਨੀ ਸ਼ੋਰ, ਕਿਸੇ ਕੋਸਟ ਦੇ ਉੱਤੇ ਜਾਂ ਕਿਸੇ ਬੰਦਰਗਾਹ ਦੇ ਉੱਤੇ ਗਏ ਬਗੈਰ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ। ਸਵੇਰੇ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਇੱਕ ਸੇਲਰ ਦੀ ਜਿਹੜੀ ਸਪਾਊਸ ਆ ਉਹਨੇ ਦੱਸਿਆ ਵੀ ਉਹਨਾਂ ਦੇ ਕਿੱਦਾਂ ਦੇ ਮੈਸੇਜ ਆ ਰਹੇ ਆ। ਹੁਣ ਜਿਹੜੇ ਅਬਰਾਹਮ ਲਿੰਕਨ ਦੇ ਜਿਹੜੇ ਸੇਲਰਸ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਵੀ ਰਹੇ ਆ। ਉਹ ਪਰਿਵਾਰ ਵਾਲੇ ਹੀ ਇਸ ਟਾਈਮ ਇਸ ਜਿਹੜੇ ਕਹਿ ਲਓ ਵੀ ਗੱਲ ਨੂੰ ਅੱਗੇ ਚੁੱਕ ਰਹੇ ਨੇ ਵੀ ਇਹਨਾਂ ਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਪਰ ਰਾਸ਼ਟਰਪਤੀ ਟਰੰਪ ਨੇ ਅੱਜ 에ਅਰਫੋਰਸ 1 ਦੇ ਨੂੰ ਚੜ੍ਹਨ ਤੋਂ ਪਹਿਲਾਂ ਇਹ ਜਿਹੜਾ ਉਹ ਕਿਹਾ ਵੀ ਨਹੀਂ ਬਹੁਤਾ ਲੰਮਾ ਸਮਾਂ ਜਿਹੜਾ ਉਹ ਨਹੀਂ ਹੋਇਆ ਇਹਨਾਂ ਨੂੰ ਉੱਥੇ ਗਿਆ ਨੂੰ। ਉੱਦਾਂ ਜੇ ਦੇਖਿਆ ਜਾਵੇ ਤਾਂ 8.5 ਮਹੀਨੇ ਹੋ ਚੁੱਕੇ ਆ ਇਹ ਸੇਲਰਸ ਨੂੰ ਆਪਣੇ ਘਰੋਂ ਪਰਿਵਾਰਾਂ ਤੋਂ ਦੂਰ ਹੋਇਆਂ ਨੂੰ ਤੇ ਸਮੁੰਦਰ ਦੇ ਵਿੱਚ ਸਮਾਂ ਗੁਜ਼ਾਰਦਿਆਂ ਨੂੰ। ਤੇ ਟਰੰਪ ਹੁਣੀ ਕਹਿ ਰਿਹਾ ਵੀ ਨਹੀਂ ਬਹੁਤਾ ਸਮਾਂ ਅਜੇ ਇਹਨਾਂ ਨੂੰ ਨਹੀਂ ਹੋਇਆ ਹੈਗਾ। ਅੱਜ ਦੀ ਜਿਹੜੀ ਸੈਕਰਾਮੈਂਟੋ ਬੀ ਆ ਉਹ ਰਿਪੋਰਟ ਕਰ ਰਹੀ ਆ ਵੀ ਜਿਹੜੇ ਆਈਸ ਨੇ ਏਸ਼ੀਅਨ ਅਮਰੀਕਨ ਲੋਕਾਂ ਨੂੰ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਅਰੈਸਟ ਕੀਤਾ। ਕਹਿੰਦੇ 1000% ਅਰੈਸਟ ਜਿਹੜਾ ਇਨਕਰੀਜ਼ ਹੋਇਆ ਹੈ। ਅਗਸਤ 14 ਦੀ ਜਿਹੜੀ ਸੈਕਰਾਮੈਂਟੋ ਬੀ ਆ ਅੱਜ ਦੀ, ਉਹ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰ ਰਿਹਾ ਆ। ਇਮੀਗ੍ਰੇਸ਼ਨ ਅਰੈਸਟ ਜਿਹੜੇ ਏਸ਼ੀਅਨ ਅਮਰੀਕਨ ਤੇ ਪੈਸੀਫਿਕ ਆਈਲੈਂਡਰਸ ਆ
ਇਹ ਮੋਰ ਦੈਨ 10 ਫੋਲਡ ਇਹਨਾਂ ਦੀ ਪਹਿਲੇ ਸਾਲ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸੀਗਾ ਸੈਕੰਡ ਟਰਮ ਦਾ, ਉਹਦੇ ਵਿੱਚ ਇਹਨਾਂ ਦੀ ਅਰੈਸਟ ਹੋਈ ਆ। ਇਹ ਜਿਹੜਾ ਐਨਾਲਿਸਿਸ ਆ ਇਹ ਫਾਊਂਡ ਕੀਤਾ ਗਿਆ AAPI ਕੈਲੀਫੋਰਨੀਅਨਸ ਵੱਲੋਂ। ਉਹਨੇ ਕਿਹਾ ਵੀ 10 ਵਿੱਚੋਂ ਇੱਕ ਅਰੈਸਟ ਜਿਹੜਾ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ 2025 'ਚ ਕੀਤਾ ਉਹ ਏਸ਼ੀਅਨ ਸੀਗੇ। ਕਹਿੰਦੇ 1109% ਇਨਕਰੀਜ਼ ਆ ਉਹ ਪਹਿਲੇ ਸਾਲ ਨਾਲੋਂ, ਤੇ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਕਹਿੰਦੇ ਹਾਈ ਪ੍ਰੋਫਾਈਲ ਇਮੀਗ੍ਰੇਸ਼ਨ ਆਪਰੇਸ਼ਨਸ ਹੋਏ ਆ ਪਿਛਲੇ ਸਾਲ ਆਈਸ ਤੇ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ, ਜਿਨ੍ਹਾਂ ਨੂੰ ਬਾਰਡਰ ਪੈਟਰੋਲ ਵੀ ਕਿਹਾ ਜਾਂਦਾ ਹੈ। ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨਸ ਮੋਸਟਲੀ ਕਹਿੰਦੇ ਟਾਰਗੇਟਡ ਤੇ ਲੈਸ ਪਬਲਿਸਾਈਜ਼ਡ ਇਨ 2026। ਸੋ 25 ਦੇ ਵਿੱਚ ਰੌਲਾ ਬਹੁਤ ਪੈਂਦਾ ਸੀ ਜੀ, LA 'ਚ ਆ ਗਿਆ, ਬੇ ਏਰੀਏ 'ਚ ਆ ਗਿਆ, ਇਮੀਗ੍ਰੇਸ਼ਨ ਇੱਥੇ ਆ ਗਿਆ, ਪਰ ਇਸ ਸਾਲ ਕੋਈ ਰੌਲਾ ਨਹੀਂ ਪਾ ਰਹੇ। ਉਹ ਚੁੱਪ ਚਪੀਤੇ ਜਿਹੜਾ ਆ ਉਹ ਐਕਸ਼ਨ ਕਰ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ 7.2 ਮਿਲੀਅਨ ਏਸ਼ੀਅਨ ਅਮਰੀਕਨ ਆ। ਟੋਟਲ ਕੈਲੀਫੋਰਨੀਆ ਦੀ ਪੋਪੂਲੇਸ਼ਨ 39 ਮਿਲੀਅਨ ਦੇ ਕਰੀਬ ਆ, ਜਿਨ੍ਹਾਂ ਦੇ ਵਿੱਚ ਨੇਟਿਵ ਹਵਾਈਅਨਸ ਵੀ ਆ, ਪੈਸੀਫਿਕ ਆਈਲੈਂਡਰਸ ਵੀ ਆ, ਏਸ਼ੀਅਨਸ ਵੀ ਆ। 30% ਨੇਸ਼ਨ ਦਾ ਜਿਹੜਾ ਟੋਟਲ AAPI ਪੋਪੂਲੇਸ਼ਨ ਆ। 3000 ਕਹਿੰਦੇ AAPI ਇੰਡੀਵਿਜੂਅਲਸ ਉਹ ਅਰੈਸਟ ਹੋਏ ਸੀ ਆਈਸ ਦੇ ਦੌਰਾਨ ਸਨ 2025 ਦੇ ਵਿੱਚ। ਸੋ ਇਹਨਾਂ 'ਚ ਪਹਿਲੇ ਨੰਬਰ ਤੇ ਕਹਿੰਦੇ ਇੰਡੀਆ ਤੋਂ ਸੀ, ਫਿਰ ਚਾਈਨਾ, ਵੀਅਤਨਾਮ, ਅਰਮੀਨੀਆ ਤੇ ਲਾਓਸ। ਸੋ 56% ਜਿਹੜੇ ਆ AAPI ਕੈਲੀਫੋਰਨੀਆ ਅਰੈਸਟਡ ਜੋ ਆਈਸ ਦੇ ਥਰੂ ਹੋਏ ਆ, ਉਹਨਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਸੀ, ਇਹ ਜੋ ਕਿ 19% ਅਪ ਆ 2024 ਨਾਲੋਂ। ਸੋ ਕਹਿੰਦੇ ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਹਰ ਵਾਰ ਵੀ ਵਰਸਟ ਆਫ ਦਾ ਵਰਸਟ ਜਿਹੜੇ ਆ ਆਪਾਂ ਅਰੈਸਟ ਕਰਨੇ ਆ, ਪਰ ਇਹਦੇ ਵਿੱਚੋਂ 56% ਉਹ ਲੋਕ ਸੀ ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਰੈਕੋਰਡ ਨਹੀਂ ਸੀ। 70% ਜੋ ਅਰੈਸਟ ਹੋਏ ਆ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਦੇ ਵਿੱਚ, ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦੀ ਕਨਵਿਕਸ਼ਨ ਵੀ ਨਹੀਂ ਹੈਗੀ। ਇਹ ਸਾਇਰਾਕੂਜ਼ ਯੂਨੀਵਰਸਿਟੀ ਦਾ ਇੱਕ ਟ੍ਰਾਂਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਆ, ਉਹਨਾਂ ਨੇ ਡਾਟਾ ਜਿਹੜਾ ਪ੍ਰੋਵਾਈਡ ਕੀਤਾ ਹੈਗਾ ਆ। ਸੋ ਇਹ ਅੱਜ ਸੈਕਰਾਮੈਂਟੋ ਵੀ ਨੇ ਕਾਫੀ ਵੱਡੀ ਜਿਹੜੀ ਸਟੋਰੀ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੇ ਏਸ਼ੀਅਨਸ ਅਰੈਸਟ ਹੋਏ ਆ ਉਹਨਾਂ ਚੋਂ ਜ਼ਿਆਦਾ ਜਿਹੜੇ ਇੰਡੀਅਨ ਮੂਲ ਦੇ ਆ ਉਹਨਾਂ ਦੇ ਬਾਰੇ ਰਨ ਕੀਤੀ ਹੈਗੀ। ਜੀ। ਅਗਲੀ ਗੱਲ ਕਰਦੇ ਜਾਈਏ, ਹੁਣ ਤੋਂ ਕੁਛ ਜਿਹੜੇ ਘੰਟੇ ਪਹਿਲਾਂ ਇਹ ਖਬਰ ਆ ਰਹੀ ਆ ਵੀ ਇੰਡੋਨੇਸ਼ੀਆ ਦੇ ਤੱਟ ਦੇ ਨਜ਼ਦੀਕ 7.7 ਮੈਗਨੀਚਿਊਡ ਦਾ ਇੱਕ ਭੂਚਾਲ ਆ ਉਹ ਆਇਆ ਆ ਈਸਟ ਫਲੋਰਸ ਰੀਜਨ ਦੇ ਵਿੱਚ, ਜਿਸ ਕਰਕੇ ਉੱਥੇ ਸੁਨਾਮੀ ਦੀ ਵਾਰਨਿੰਗ ਵੀ ਇਸ਼ੂ ਕੀਤੀ ਗਈ ਹੈਗੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਅੱਜ ਤੋਂ ਕਈ ਸਾਲ ਪਹਿਲਾਂ ਇਸੇ ਤਰੀਕੇ ਦੇ ਨਾਲ ਇਸੇ ਹੀ ਇਲਾਕੇ ਦੇ ਵਿੱਚ ਬਹੁਤ ਵੱਡਾ ਭੂਚਾਲ ਆਇਆ ਸੀ, ਜਿਸ ਦੇ ਕਰਕੇ ਜਿਹੜਾ ਇਹ ਸੈਲਾਬ ਆਇਆ, ਸੁਨਾਮੀ ਆਈ, ਉਸਨੇ ਭਾਰਤ ਅਤੇ ਹੋਰ ਇੰਡੋਨੇਸ਼ੀਆ ਤੇ ਇਰਦ ਗਿਰਦ ਦੇ ਜਿਹੜੇ ਇਲਾਕਿਆਂ ਦੇ ਵਿੱਚ ਬਹੁਤ ਹੀ ਭਾਰੀ ਨੁਕਸਾਨ ਕੀਤਾ ਸੀ। ਹਜ਼ਾਰਾਂ ਤੋਂ ਲੱਖਾਂ ਹੀ ਲੋਕਾਂ ਦੀ ਉਸ ਸੁਨਾਮੀ ਦੇ ਨਾਲ ਜਾਨ ਚਲੇ ਗਈ ਸੀ। ਇੰਡੋਨੇਸ਼ੀਆ ਦੀ ਮੀਟਰੀਓਲੋਜੀ, ਕਲਾਈਮੇਟੋਲੋਜੀ ਤੇ ਜੀਓਫਿਜ਼ਿਕਸ ਏਜੰਸੀ ਨੇ ਸੁਨਾਮੀ ਵਾਰਨਿੰਗ ਇਸ਼ੂ ਕਰ ਦਿੱਤੀ ਆ। ਲੋਕਾਂ ਨੂੰ ਕਿਹਾ ਆ ਵੀ ਬੀਚਿਸ ਤੇ ਰਿਵਰ ਬੈਂਕਸ ਦੇ ਨਜ਼ਦੀਕ ਨਾ ਰਹਿਣ। ਇਹ ਕਹਿੰਦੇ ਵੀ ਬਹੁਤ ਹੀ ਸ਼ੈਲੋ ਅੰਡਰ ਸੀ ਕੁਏਕ ਸੀਗਾ ਫਲੋਰਸ ਆਈਲੈਂਡ ਦੇ ਨਜ਼ਦੀਕ। ਸੋ ਰੈਜ਼ੀਡੈਂਟਸ ਕਹਿੰਦੇ ਵੀ ਜਿਹੜੇ ਕੋਸਟ ਲਾਈਨ ਦੇ ਉੱਤੇ ਆ ਉਹਨਾਂ ਨੂੰ ਇਹ ਆਖਿਆ ਗਿਆ ਆ ਵੀ ਭਾਈ ਜਿਹੜੀਆਂ ਉੱਚੀਆਂ ਥਾਵਾਂ ਆ ਉਹਨਾਂ ਦੇ ਵੱਲ ਨੂੰ ਤੁਸੀਂ ਚਲੇ ਜਾਓ। ਜਿਹੜਾ ਇਨੀਸ਼ੀਅਲ ਭੂਚਾਲ ਆਇਆ 7.7 ਤੀਬਰਤਾ ਦਾ, ਉਸ ਤੋਂ ਬਾਅਦ 'ਚ 2 ਹੋਰ ਛੋਟੇ ਆਫਟਰ ਸ਼ੌਕ ਵੀ ਆਏ ਆ। ਰੀਸੈਂਟਲੀ ਆਪਾਂ ਦੇਖ ਰਹੇ ਹਾਂ ਜੋ ਸਿੰਘ ਜੀ ਵੀ ਪਿਛਲੇ ਕੁਛ ਕੁ ਹੀ ਹਫ਼ਤਿਆਂ ਜਾਂ ਮਹੀਨੇ ਦੇ ਵਿੱਚ ਬਹੁਤ ਵੱਡੇ ਜਿਹੜੇ ਭੂਚਾਲ ਆ, ਚਾਹੇ ਉਹ ਵੈਨੀਜ਼ੁਏਲਾ ਆ, ਫਿਰ ਬਾਅਦ 'ਚ ਕੋਲੰਬੀਆ ਦੇ ਵਿੱਚ ਦੇਖਿਆ, ਆ ਹੁਣ ਇੰਡੋਨੇਸ਼ੀਆ ਦੇ ਵਿੱਚ ਇਹ ਭੂਚਾਲ ਜਿਹੜੇ ਉਹ ਆਏ ਹੈਗੇ ਆ। ਸੋ ਇਹਦਾ ਕੀ ਜਿਹੜਾ ਉਹ ਅਸਰ ਹੋਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ। 1992 ਦੇ ਵਿੱਚ ਵੀ ਇੱਕ 7 ਮੈਗਨੀਚਿਊਡ ਦਾ ਜਿਹੜਾ ਭੂਚਾਲ ਆਇਆ ਸੀਗਾ, ਉਹਦੇ ਕਰਕੇ 2500 ਲੋਕ ਫਲੋਰਸ ਇਹੀ ਜਿਹੜੇ ਆਈਲੈਂਡ ਆ ਉਸ ਦੇ ਇਰਦ ਗਿਰਦ ਜਿਹੜੇ ਉਹ ਆਏ ਸੀਗੇ, ਮੌਤ ਜਿਹੜੀ ਉਹ ਹੋਈ ਸੀ। ਆਸਟ੍ਰੇਲੀਆ ਦੇ ਜਿਹੜੇ ਸੁਨਾਮੀ ਵਾਰਨਿੰਗ ਸੈਂਟਰ ਆ ਉਹਨਾਂ ਨੇ ਇਸ ਅੰਡਰ ਸੀ ਅਰਥਕੁਏਕ ਦੇ ਕਰਕੇ ਕੋਈ ਸੁਨਾਮੀ ਥ੍ਰੈਟ ਆਸਟ੍ਰੇਲੀਅਨ ਮਿਡਲੈਂਡ ਦੇ ਲਈ, ਮੇਨਲੈਂਡ ਦੇ ਲਈ ਤੇ ਆਈਲੈਂਡ ਟੈਰੀਟਰੀਜ਼ ਦੇ ਲਈ ਨਹੀਂ ਐਲਾਨਿਆ ਹੈਗਾ। ਇੰਡੋਨੇਸ਼ੀਆ ਤਕਰੀਬਨ 17,000 ਛੋਟੇ ਵੱਡੇ ਟਾਪੂਆਂ ਦਾ ਸਮੂਹ ਆ ਤੇ ਉੱਥੇ ਕਾਫੀ ਜ਼ਿਆਦਾ ਭੂਚਾਲ ਆਉਂਦੇ ਰਹਿੰਦੇ ਆ, ਕਿਉਂਕਿ ਇਹ ਜਿਹੜੀ ਇਹਨਾਂ ਦੀ ਲੋਕੇਸ਼ਨ ਆ ਜਿਓਗ੍ਰਾਫਿਕਲੀ ਇੱਕ ਰਿੰਗ ਆਫ ਫਾਇਰ ਦੇ ਉੱਤੇ ਆ,
ਜਿਹੜੇ ਕਿ ਵੋਲਕੈਨੋਸ ਤੇ ਫਾਲਟ ਲਾਈਨਸ ਜਿਹੜੇ ਪੈਸੀਫਿਕ ਬੇਸਿਨ ਦੇ ਨਾਲ ਸੰਬੰਧਿਤ ਆ, ਉੱਥੇ ਜਿਹੜੇ ਇਹ ਸਥਿਤ ਹੈਗੇ ਆ। ਸੋ ਹੁਣ ਇੱਕ ਵੱਡਾ ਭੂਚਾਲ 7.7 ਤੀਬਰਤਾ ਦਾ ਜਿਹੜਾ ਉਹ ਆਇਆ ਆ, ਤੇ ਦੇਖਦੇ ਆ ਵੀ ਇਸ ਦੇ ਨਾਲ ਕੀ ਅੱਗੇ ਜਿਹੜਾ ਉਹ ਬਣਦਾ ਹੈ। ਸੋ ਫਾਰ ਸਰਕਾਰ ਦੇ ਦੁਆਰਾ, ਅਧਿਕਾਰੀਆਂ ਦੇ ਦੁਆਰਾ ਕੁਝ ਵੀ ਨਹੀਂ ਦੱਸਿਆ ਗਿਆ ਵੀ ਇਸ ਭੂਚਾਲ ਦੇ ਨਾਲ ਕਿੰਨੀਆਂ ਬਿਲਡਿੰਗਸ ਡੈਮੇਜ ਹੋਈਆਂ ਆ ਜਾਂ ਕਿਤੇ ਕਿਸੇ ਤਰੀਕੇ ਦਾ ਕੋਈ ਹੋਰ ਨੁਕਸਾਨ ਜਾਨੀ ਜਾਂ ਮਾਲੀ ਹੋਇਆ ਆ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਕੁਛ ਆਈਸ ਦੇ ਏਜੰਟ ਜਿਹੜੇ ਆਰਮਡ ਸੀਗੇ, ਉਹ ਇੱਕ ਲਾ ਫਰਮ ਦੇ ਵਿੱਚ ਐਂਟਰ ਕਰ ਗਏ। ਕਾਫੀ ਵੱਡੀ ਗਿਣਤੀ 'ਚ ਆਏ ਹੋਏ ਸੀ, ਤੇ ਜਿਹੜੇ EMPLOYEE ਸੀਗੇ ਨਾਰਥ ਨਟੋਮਸ ਲਾ ਫਰਮ ਦੇ, ਜੋ ਕਿ ਡੈਂਟਿਸਟਰੀ ਆਫਿਸ ਦੇ ਲਾਗੇ ਛਾਗੇ ਹੀ ਆ, ਕਹਿੰਦੇ ਵੀ 4 ਕਾਰਾਂ ਦੇ ਵਿੱਚ ਉਹ ਆਏ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਵਾਸ਼ਿੰਗਟਨ DC ਤੋਂ ਲਿਸਟ ਮਿਲੀ ਹੈਗੀ ਆ। ਇਸ ਬਿਲਡਿੰਗ ਦੇ ਐਡਰੈਸ ਦੇ ਉੱਤੇ ਕਈ ਲੋਕਾਂ ਦੇ ਜਿਹੜੇ ਮੇਲਿੰਗ ਐਡਰੈਸ ਸ਼ੋ ਹੋ ਰਹੇ ਹੈਗੇ ਆ। ਆਈਸ ਏਜੰਟ ਨੇ ਕਿਹਾ ਵੀ ਅਸੀਂ ਆਫਿਸ ਦਾ ਟੂਰ ਲੈਣਾ ਆ, ਵੀ ਇੱਥੇ ਕੋਈ ਬੈੱਡ ਵਗੈਰਾ ਤਾਂ ਨਹੀਂ ਲੱਗੇ ਹੋਏ ਹੈਗੇ। ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਉੱਥੋਂ ਜਾਣਾ ਪਿਆ, ਕਿਉਂਕਿ ਜਿਹੜੇ ਵਕੀਲ ਸੀ ਉਹਨੇ ਕਿਹਾ ਵੀ ਭਾਈ ਆਪਣੇ ਵਾਰੰਟ ਲਿਆਓ। ਵਾਰੰਟ ਉਹਨਾਂ ਕੋਲ ਕਿਸੇ ਤਰ੍ਹਾਂ ਦੇ ਹੈ ਨਹੀਂ ਸੀ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸੈਕੰਡ ਟਰਮ ਦੇ ਵਿੱਚ ਫੈਡਰਲ ਇਮੀਗ੍ਰੇਸ਼ਨ ਆਫੀਸ਼ੀਅਲਸ ਜਿਹੜੇ ਆ ਵੱਖ-ਵੱਖ ਕਹਿੰਦੇ ਅਨਪ੍ਰੈਸੀਡੈਂਟਡ ਟੈਕਟਿਕਸ ਯੂਜ਼ ਕਰ ਰਹੇ ਹੈਗੇ ਆ ਕ੍ਰੈਕ ਡਾਊਨ ਲਈ, ਬੋਥ ਅਨਡਾਕੂਮੈਂਟਡ ਇਮੀਗ੍ਰੈਂਟਸ ਤੇ ਜਿਹੜੇ ਇੰਡੀਵਿਜੂਅਲਸ ਹੈਗੇ ਆ ਜੋ ਲੀਗਲ ਪਾਥਵੇਜ਼ ਨੂੰ ਫੋਲੋ ਕਰ ਰਹੇ ਆ। ਪਰ UC ਡੇਵਿਸ ਦੇ ਪ੍ਰੋਫੈਸਰ ਕੈਬਨ ਜੌਨਸਨ ਨੇ ਕਿਹਾ, ਜੋ ਕਿ ਇਮੀਗ੍ਰੇਸ਼ਨ ਲਾ ਤੇ ਰਾਈਟਸ ਦੇ ਐਕਸਪਰਟ ਹੈਗੇ ਆ, ਵੀ ਮੈਂ ਕਦੇ ਇਦਾਂ ਸੁਣਿਆ ਨਹੀਂ ਸੀ ਵੀ ਕੋਈ ਲਾ ਫਰਮ ਦੇ ਵਿੱਚ ਜਿਹੜਾ ਆ ਧੱਕੇ ਦੇ ਨਾਲ ਇਮੀਗ੍ਰੇਸ਼ਨ ਐਨਫੋਰਸਮੈਂਟ ਵਾਲੇ ਐਂਟਰ ਹੋ ਜਾਣ। ਕਹਿੰਦੇ ਵੀ ਤੁਹਾਨੂੰ ਕੋਈ ਐਵੀਡੈਂਸ ਕਲੈਕਟ ਕਰਨਾ ਜਾਂ ਇਨਫੋਰਮੇਸ਼ਨ ਕਿਸੇ ਅਨਡਾਕੂਮੈਂਟਡ ਲੋਕਾਂ ਲਈ ਲੈਣੀ ਆ, ਤਾਂ ਤੁਹਾਡੇ ਲਈ ਵਾਰੰਟ ਲੈਣਾ ਬਹੁਤ ਜ਼ਰੂਰੀ ਹੈਗਾ ਆ। ਰੈਸਾ ਮੋਰਿਸ ਜੋ ਓਨਰ ਆ ਮੋਰਿਸ ਲਾ ਫਰਮ ਦੇ, ਉਹ ਕਹਿੰਦੇ ਵੀ 9:16 ਤੇ ਕੱਲ ਮੈਨੂੰ ਟੈਕਸਟ ਆਇਆ ਵੀ ਮੇਰੇ EMPLOYEE ਦਾ ਵੀ ਇਮੀਗ੍ਰੇਸ਼ਨ ਇਜ਼ ਹੇਅਰ, ਤੇ ਮੈਸੇਜ ਕਹਿੰਦੇ ਵੀ ਇੱਕ EMPLOYEE ਵੱਲੋਂ ਸੀ, ਤੇ ਕਹਿੰਦਾ ਮੈਂ ਏਜੰਟ ਨੂੰ ਉਹਨੂੰ ਕਹਿਤਾ ਆਪਣੇ EMPLOYEE ਨੂੰ ਵੀ ਏਜੰਟ ਨੂੰ ਕਹਿ ਦੇ ਵੀ ਆਪਣਾ ਵਾਰੰਟ ਲਿਆਓ, ਨਹੀਂ ਤਾਂ ਤੁਸੀਂ ਇੱਥੇ ਨਹੀਂ ਐਂਟਰ ਕਰ ਸਕਦੇ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਤੋਂ ਬਾਅਦ ਜਿਹੜੇ ਆ ਚਲੇ ਗਏ, ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੇ ਸਾਨੂੰ ਸਾਰੇ ਰੂਮ ਨਾ ਦਿਖਾਲੇ ਤੇ ਅਸੀਂ ਸ਼ੀਸ਼ੇ ਤੱਕ ਵੀ ਤੋੜ ਦਾਂਗੇ, ਅਸੀਂ ਦੇਖਣੇ ਆ ਵੀ ਇੱਥੇ ਬੈੱਡ ਵਗੈਰਾ ਤਾਂ ਨਹੀਂ ਲੱਗੇ ਹੋਏ ਹੈਗੇ। ਮੋਰਿਸ ਨੇ ਇਹ ਕਿਹਾ ਵੀ ਜਿਹੜੇ ਕਲਾਇੰਟਸ ਹੈਗੇ ਆ ਇਮੀਗ੍ਰੇਸ਼ਨ ਲਾਇਰਸ, ਜਿਹੜੇ ਵਿਕਟਮਸ ਆਫ ਕ੍ਰਾਈਮ ਹੈਗੇ ਆ, ਉਹ ਕਈ ਵਾਰ ਸਾਡੇ ਆਫਿਸ ਦਾ ਐਡਰੈਸ ਯੂਜ਼ ਕਰਦੇ ਆ ਮੇਲਿੰਗ ਦੇ ਲਈ, ਤੇ ਕਹਿੰਦੇ ਵੀ 2000 ਤੋਂ ਵੱਧ ਕਲਾਇੰਟਸ ਨੂੰ ਅਸੀਂ ਰੀਪ੍ਰੈਜ਼ੈਂਟ ਕਰਦੇ ਹੈਗੇ ਆ ਇਸ ਟਾਈਮ ਦੇ ਉੱਤੇ। ਘੱਟੋ ਘੱਟ 1 ਘੰਟਾ ਉੱਥੇ ਜਿਹੜੇ ਇਮੀਗ੍ਰੇਸ਼ਨ ਦੇ EMPLOYEE ਸੀਗੇ, ਏਜੰਟ ਸੀਗੇ, ਉਹ ਉਸ ਆਫਿਸ ਦੇ ਵਿੱਚ ਰਹੇ। ਜੀ, ਜੇਸਨ ਆਰਡੇ ਕੈਂਬਰਿਜ ਯੂਨੀਵਰਸਿਟੀ ਦਾ ਸਭ ਤੋਂ ਯੰਗੈਸਟ ਤੇ ਛੋਟੀ ਉਮਰ ਦਾ ਕਾਲੇ ਮੂਲ ਦਾ ਪ੍ਰੋਫੈਸਰ ਸੀ। ਲੰਡਨ ਦੇ ਵਿੱਚ ਕਹਿੰਦੇ ਵੀ ਉਸ ਦੀ ਮੌਤ ਹੋ ਗਈ ਆ। ਕੁਛ ਵੀਕ ਪਹਿਲਾਂ ਹੀ ਉਸਨੇ ਰਿਜ਼ਾਈਨ ਕੀਤਾ ਸੀ ਯੂਨੀਵਰਸਿਟੀ ਤੋਂ, ਕਿਉਂਕਿ ਉਸ ਦੇ ਉੱਤੇ ਪਲੇਜਰਿਜ਼ਮ ਜਿਹੜੀ ਆ ਕਾਪੀ ਪੇਸਟ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਦੋਸ਼ ਲੱਗੇ ਸੀ। ਉਹਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਆ ਵੀ 41 ਸਾਲਾ ਜੇਸਨ ਆਰਡੇ ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਕਹਿੰਦੇ ਵੀ ਜੇਸਨ ਸਬਸਟੈਂਸ ਅਬਿਊਜ਼ ਦਾ ਸਬਜੈਕਟ ਸੀਗਾ, ਉਹ ਉਸਨੂੰ ਜਿਹੜੇ ਆ ਇਹਦੇ ਕਰਕੇ ਤੇ 3 ਸਾਲ ਨਾਟ ਸਬਸਟੈਂਸ ਸਸਟੇਨਡ ਅਬਿਊਜ਼ ਦਾ ਜਿਹੜਾ ਕੈਂਪੇਨ ਉਸ ਦੇ ਉਲਟ ਜਿਹੜਾ ਉਹ ਚੱਲਿਆ ਸੀ, ਜਦੋਂ ਤੋਂ ਇਸ ਨੇ ਪ੍ਰੋਫੈਸਰ ਬਣਿਆ ਸੀਗਾ ਕੈਂਬਰਿਜ ਯੂਨੀਵਰਸਿਟੀ ਨੂੰ ਲੈ ਕੇ। ਸੋ ਕਹਿੰਦੇ ਵੀ ਕਿਸੇ ਨੇ ਵੀ ਕੋਈ ਕਸਰ ਨਹੀਂ ਛੱਡੀ ਉਸ ਨੂੰ ਨੀਵਾਂ ਜਿਹੜਾ ਉਹ ਦਿਖਾਉਣ ਦੇ ਲਈ। ਕਹਿੰਦੇ ਵੀ ਮਿਸ ਇਨਫੋਰਮੇਸ਼ਨ ਦਾ ਕੈਂਪੇਨ ਉਸ ਦੇ ਉਲਟ ਬਹੁਤ ਜ਼ਿਆਦਾ ਜਿਹੜਾ ਉਹ ਚੱਲ ਰਿਹਾ ਸੀਗਾ, ਤੇ ਇਦਾਂ ਲੱਗ ਰਿਹਾ ਵੀ ਉਹ ਇਸ ਪੂਰੇ ਸਟ੍ਰੈਸ ਨੂੰ ਨਹੀਂ ਝੱਲ ਸਕਿਆ ਹੈਗਾ। ਸੋ ਉਹਦੇ ਪਰਿਵਾਰ ਵਾਲੇ ਕਹਿੰਦੇ ਆ ਵੀ ਇੱਕ ਅਮੇਜ਼ਿੰਗ ਫਾਦਰ, ਪਾਰਟਨਰ, ਬ੍ਰਦਰ, ਅੰਕਲ ਤੇ ਸਨ ਆ ਉਸ ਦੀ ਜਿਹੜੀ ਉਹ ਮੌਤ ਹੋਈ ਆ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਅਜੇ ਤੱਕ ਉਸ ਨੂੰ ਆਇਡੈਂਟੀਫਾਈ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਵੀ 41 ਸਾਲਾਂ ਦਾ ਇੱਕ ਬੰਦਾ ਅਨਰਿਸਪੌਂਸਿਵ ਆਪਣੀ ਉਸ ਪ੍ਰਾਪਰਟੀ ਦੇ ਅੰਦਰ ਮਿਲਿਆ ਜਿਹੜਾ ਉਹ ਸੀਗਾ, ਜਿਸ ਨੂੰ ਪੁਲਿਸ ਨੇ ਬਾਅਦ ਦੇ ਵਿੱਚ ਮ੍ਰਿਤ ਘੋਸ਼ਿਤ ਕੀਤਾ, ਤੇ ਹੁਣ ਪਰਿਵਾਰ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਉਸ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ। ਸੋ ਅਨਐਕਸਪੈਕਟਡ ਆ, ਤੇ ਪੁਲਿਸ ਕਹਿੰਦੇ ਵੀ ਕੁਝ ਸਾਨੂੰ ਸਸਪੀਸ਼ੀਅਸ ਇਸ ਦੇ ਵਿੱਚ ਨਹੀਂ ਲੱਗ ਰਿਹਾ ਹੈਗਾ। ਸੋ ਹੁਣ ਇਹ ਨਹੀਂ ਪਤਾ ਵੀ ਇਸ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਆ, ਉਸ ਦੀ ਜਾਂਚ ਜਿਹੜੀ ਉਹ ਅੱਗੇ ਚੱਲੇਗੀ। 37 ਸਾਲ ਦੀ ਉਮਰ ਦੇ ਵਿੱਚ ਯੂਨੀਵਰਸਿਟੀ ਆਫ ਕੈਂਬਰਿਜ ਇਸਨੇ 2023 ਚ
ਜਿਹੜਾ ਉਹ ਜੁਆਇਨ ਕੀਤਾ ਸੀ ਤੇ ਦੁਨੀਆ ਦੀ ਤੇ ਬ੍ਰਿਟੇਨ ਦੀ ਖਾਸ ਕਰਕੇ ਕਹਿ ਸਕਦੇ ਵੀ ਸਭ ਤੋਂ ਮਸ਼ਹੂਰ ਯੂਨੀਵਰਸਿਟੀਆਂ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਇਹ ਪ੍ਰੋਫੈਸਰ ਬਣਿਆ ਸੀ। ਤੁਸੀਂ ਸੋਚਦੇ ਹੋਵੋਗੇ ਵੀ ਕਾਰ ਦੇ ਉੱਤੇ ਜਾਂ ਕਿਸੇ ਨੂੰ ਪਿਕਅਪ ਦੇ ਉੱਤੇ ਤਾਂ DUI ਦੀ ਟਿਕਟ ਮਿਲ ਸਕਦੀ ਆ, ਪਰ ਟਰੈਕਟਰ ਦੇ ਉੱਤੇ ਵੀ ਜਿਹੜੀ ਟਿਕਟ ਆ ਉਹ ਜੁੱਬਾ ਸਿਟੀ ਦੇ ਵਿੱਚ ਇੱਕ ਬੰਦੇ ਨੂੰ ਮਿਲ ਗਈ ਹੈਗੀ ਆ। ਪਿਛਲੇ ਸ਼ਨਿਚਰਵਾਰ ਨੂੰ 55 ਸਾਲਾਂ ਦਾ ਇੱਕ ਬੰਦਾ ਜੋ ਆ ਉਹ ਕੈਲੀਫੋਰਨੀਆ ਰੋਡਵੇ ਦੇ ਉੱਤੇ ਇੱਕ ਟਰੈਕ ਆ ਰਿਹਾ ਸੀ, ਖੇਤਾਂ ਤੋਂ ਆ ਰਿਹਾ ਹੋਣਾ ਜਾਂ ਖੇਤਾਂ ਨੂੰ ਜਾ ਰਿਹਾ ਸੀ, ਤੇ ਕਹਿੰਦੇ ਵੀ ਜਦੋਂ ਉਹਨੂੰ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ ਤੇ ਉਸਨੇ ਸ਼ਰਾਬ ਪੀਤੀ ਹੋਈ ਸੀ ਤੇ ਉਹਨਾਂ ਨੇ ਕਿਹਾ ਵੀ ਯੂ ਕੈਨ ਗੈਟ ਏ DUI ਔਨ ਏ ਟਰੈਕਟਰ ਟੂ। ਇਹ ਪੁਲਿਸ ਵਾਲਿਆਂ ਨੇ ਲਿਖਿਆ ਆਪਣੇ ਫੇਸਬੁੱਕ ਪੇਜ ਦੇ ਉੱਤੇ। ਤੇ ਜੁਬਾ ਸਿਟੀ ਦੇ ਪੁਲਿਸ ਆਫੀਸਰਸ ਨੇ ਇਹ ਕਿਹਾ ਵੀ ਟਰੈਕਟਰ ਜਦੋਂ ਆਪਰੇਟ ਕਰਦਾ ਸੀ ਰੋਡ ਦੇ ਉੱਤੇ ਸੈਚਰਡੇ ਨਾਈਟ ਨੂੰ, ਤੇ ਉਹਨਾਂ ਨੇ ਟ੍ਰੈਫਿਕ ਸਟਾਪ ਤੇ ਉਹਨੂੰ ਰੋਕਿਆ ਤੇ ਕੋਈ ਅਨਸਪੈਸੀਫਾਈਡ ਵਹੀਕਲ ਕੋਡ ਵਾਇਲੇਸ਼ਨ ਸੀ। ਤੇ ਉਹ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਡਰਾਈਵਰ ਉਹਨਾਂ ਨੇ ਤਾਂ ਸ਼ਰਾਬ ਪੀਤੀ ਹੋਈ ਆ, ਟਰੈਕਟਰ ਤੇ ਖੇਤਾਂ ਤੋਂ ਜਾਂ ਚਲਾ ਕੇ ਆ ਰਹੇ ਸੀ, ਸੋ ਉਹਨੂੰ ਫਿਰ ਬਾਅਦ ਦੇ ਵਿੱਚ ਬੁੱਕ ਕਰ ਲਿਆ ਗਿਆ ਤੇ ਸਟਰ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਜੀ ਸੋ ਇਹ ਰਾਜਕੁਮਾਰ ਦੀ ਸਹੀ ਐਡੀ ਵੱਡੀ ਖਬਰ ਬਣੀ ਹੈ। ਯਾਹੂ ਹੋਰ ਵੱਡੀਆਂ AOL ਹੋਰ ਕਿੰਨੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਵੀ ਇਹ ਕਵਰ ਕੀਤੀ ਹੈ ਕਿ ਲੋਕਲ ਦਾ ਚਲੋ ਅਪੀਲ ਡੈਮੋਕ੍ਰੇਟ ਜਾਂ ਕੋਈ ਲੋਕਲ ਚੈਨਲ ਨੇ ਕਵਰ ਕਰਨੀ ਸੀ, ਪਰ ਉਹਨਾਂ ਨੇ ਇਸ ਹਿਸਾਬ ਨਾਲ ਕੀਤੀ ਵੀ ਦੇਖੋ ਹੁਣ ਟਰੈਕਟਰ ਦੇ ਉੱਤੇ ਵੀ ਜਿਹੜੀ ਟਿਕਟ ਆ ਉਹ ਮਿਲ ਗਈ ਹੈਗੀ। ਨਹੀਂ ਹੁੰਦਾ ਫਿਰ ਹਰਜੋਤ ਸਿੰਘ ਜੀ, ਟਰੈਕਟਰ ਗੱਡੀਓ ਹੀ ਚਲਾਉਣੀ ਇੰਨੀ ਘਾਤਕ ਹੁੰਦੀ ਆ ਕਿਸੇ ਵੀ ਨਸ਼ੇ ਦਾ ਸੇਵਨ ਕਰਕੇ, ਤਾਂ ਟਰੈਕਟਰ ਦਾ ਬਹੁਤ ਤਗੜਾ ਹੁੰਦਾ ਆ ਵੀ ਕੱਲ ਨੂੰ ਪਤਾ ਨਾ ਵੀ ਕੀ ਜਿਹੜਾ ਉਹ ਹੋ ਜਾਵੇ। ਸੋ ਹੋਪਫੁਲੀ ਇਦਾਂ ਦੀ ਚੀਜ਼ਾਂ ਜਿਹੜੀਆਂ ਉਹ ਘੱਟ ਹੀ ਹੋਣ, ਤਾਂ ਹੀ ਜਿਹੜੀ ਉਹ ਚੰਗੀ ਗੱਲ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਜਿਹੜੀ ਔਰਤਾਂ ਦੀ ਪ੍ਰਿਜ਼ਨ ਆ ਉਹਨੂੰ ਲੈ ਕੇ ਜਿਹੜੀਆਂ ਰਿਪੋਰਟਸ ਕੁਝ ਸਾਹਮਣੇ ਆ ਰਹੀਆਂ ਆ, ਜਿਹਦੇ ਵਿੱਚ ਇਹ ਦਾਅਵਾ ਹੈਗਾ ਆ ਵੀ ਜਿਹੜੀਆਂ ਉੱਥੇ ਦੀਆਂ ਇਨਮੇਟਸ ਆ ਉਹਨਾਂ ਨੂੰ ਜਿਹੜਾ ਸੈਕਸ਼ੂਅਲ ਅਬਿਊਜ਼ ਉੱਥੋਂ ਦੇ ਹੀ ਸਟਾਫ ਦੁਆਰਾ ਜੋ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਬਚਾਉਣ ਤੋਂ ਨਾਕਾਮਯਾਬ ਰਹੇ ਆ ਕੈਲੀਫੋਰਨੀਆ ਦੀ ਔਰਤਾਂ ਦੀ ਪ੍ਰਿਜ਼ਨ ਵਾਲੇ। ਸੋ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਇਹ ਜਿਹੜੀ ਅਨਾਉਂਸਮੈਂਟ ਆ ਉਹ ਕੀਤੀ ਜਿਹੜੀ ਉਹ ਗਈ ਹੈਗੀ ਆ। 13 ਤਰੀਕ ਨੂੰ ਕੱਲ ਜਿਹੜੀ ਇਹ ਕਾਨਫਰੰਸ ਹੋਈ ਸੀ ਡਾਊਨਟਾਊਨ LA ਦੇ ਵਿੱਚ 2 ਸਾਲਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ। ਕੈਲੀਫੋਰਨੀਆ ਇੰਸਟੀਟਿਊਸ਼ਨ ਫਾਰ ਵੂਮਨ ਇਨ ਚੀਨੋ, ਸੈਂਟਰਲ ਕੈਲੀਫੋਰਨੀਆ ਵੂਮਨਸ ਫੈਸਿਲਿਟੀ ਇਨ ਚੋਚਿਲਾ, ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਿਲਿਟੇਸ਼ਨ ਦੀਆਂ ਜਿਹੜੀਆਂ ਫੈਸਿਲਿਟੀਜ਼ ਦੇ ਵਿੱਚ ਕਹਿੰਦੇ ਇਹ ਦੇਖਿਆ ਗਿਆ ਤੇ 8ਵੀਂ ਤੇ ਜਿਹੜੀ 14ਵੀਂ ਅਮੈਂਡਮੈਂਟ ਆ ਉਸ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਗਈ ਆ। ਕਹਿੰਦੇ ਕਰੂਅਲ ਤੇ ਅਨਯੂਜੂਅਲ ਪਨਿਸ਼ਮੈਂਟਸ ਉਹ ਦਿੱਤੀਆਂ ਗਈਆਂ ਹੈਗੀਆਂ ਆ ਇਹਨਾਂ ਜਿਹੜੀਆਂ ਔਰਤ ਕੈਦੀਆਂ ਨੂੰ। ਕਹਿੰਦੇ ਵੀ ਚਾਹੇ ਕੋਈ ਕੈਦੀ ਹੋਵੇ ਪਰ ਉਹਨਾਂ ਦੇ ਨਾਲ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਤੁਸੀਂ ਇੰਨਾ ਦੁਰਵਿਵਹਾਰ ਕਰਨਾ ਹੈਗਾ ਆ। ਸੋ ਇਹਦੇ ਬਾਰੇ ਜਿਹੜੀ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦੇ ਹਰਮੀਤ ਢਿੱਲੋਂ ਉਹਨਾਂ ਨੇ ਫਸਟ ਅਸਿਸਟੈਂਟ US ਅਟਾਰਨੀ ਬਿਲ ਇਸਿਆਲੀ ਦੇ ਨਾਲ ਮਿਲ ਕੇ ਇਹ ਜਿਹੜੀ ਇਨਵੈਸਟੀਗੇਸ਼ਨ ਦੀਆਂ ਫਾਈਂਡਿੰਗਸ ਆ ਉਹ ਪੇਸ਼ ਕੀਤੀਆਂ ਹੈਗੀਆਂ ਆ ਵੀ ਕੈਲੀਫੋਰਨੀਆ ਦੀਆਂ ਔਰਤ ਪ੍ਰਿਜ਼ਨਸ ਦੇ ਵਿੱਚ ਉਹਨਾਂ ਨੂੰ ਸੈਕਸ਼ੂਅਲ ਅਬਿਊਜ਼ ਤੋਂ ਜਿਹੜਾ ਸਟਾਫ ਦੁਆਰਾ ਹੋ ਰਿਹਾ ਸੀ ਉਹਨਾਂ ਤੋਂ ਨਹੀਂ ਬਚਾਇਆ ਜਾ ਸਕਿਆ। ਬੇਕਰਸਫੀਲਡ ਦੀ ਸਿਟੀ ਕਾਫੀ ਡਿਵਾਈਡਡ ਰਹੀ। ਉੱਥੇ ਮੀਟਿੰਗ ਸੀਗੀ ਸਿਟੀ ਕਾਉਂਸਲ ਦੇ ਵਿੱਚ ਤੇ ਉਹਨਾਂ ਨੇ ਬੇਕਰਸਫੀਲਡ ਸ਼ਹਿਰ ਨੂੰ ਸੈਂਕਚੁਰੀ ਸਿਟੀ ਡਿਕਲੇਅਰ ਕਰਨਾ ਸੀ, ਪਰ ਜਿਹੜਾ ਸਿਟੀ ਦਾ ਸਟਾਫ ਆ ਕਹਿੰਦੇ ਵੀ ਉਹ ਨਹੀਂ ਕਰ ਸਕਿਆ ਕਿਉਂਕਿ ਕਾਫੀ ਜ਼ਿਆਦਾ ਜਿਹੜੇ ਮਿਕਸਡ ਰਿਐਕਸ਼ਨ ਮਿਲੇ ਹੈਗੇ ਆ। ਜੈਕ ਵਸ਼ਰੀਤ ਕਰਕੇ ਉਹਨਾਂ ਨੇ ਇਹ ਕਿਹਾ ਵੀ ਜੋ ਅਗਸਤ 5 ਨੂੰ ਇਹ ਮੀਟਿੰਗ ਹੋਈ ਸੀ, ਮੈਨੂਅਲ ਰੈਮਰੇਜ਼ ਇਹ ਡੈਮੋਕ੍ਰੇਟ ਆ, ਉਹਨਾਂ ਨੇ ਕਿਹਾ ਵੀ ਇਹ ਡਿਸੀਜਨ ਬੜਾ ਸ਼ੌਕਿੰਗ ਆ। ਮੈਂ ਖੁਦ ਇਮੀਗ੍ਰੈਂਟ ਆ ਤੇ ਮੈਨੂੰ ਲੱਗਦਾ ਸੀ ਵੀ ਮੇਰੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਮੀਗ੍ਰੈਂਟਸ ਹੈਗੇ ਆ, ਮੈਜੋਰਟੀ 'ਚ ਤੇ ਜਿਹੜਾ ਸਿਟੀ ਆ ਉਹ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਹੋਊਗਾ ਵੀ ਇਹ ਸੈਂਕਚੁਰੀ ਸਿਟੀ ਹੋਊਗੀ। ਪਰ ਜਿਹੜਾ ਸਿਟੀ ਕੌਂਸਲ ਨੇ ਜਿਹੜਾ ਡਿਸੀਜਨ ਆ ਉਹ ਇਹਦੇ ਉਲਟ ਦਿੱਤਾ। ਸੋ ਕਹਿੰਦੇ ਸਿਟੀ ਆਫ ਬੇਕਰਫੀਲਡ ਨੇ ਕਨਫਰਮ ਕਰ ਦਿੱਤਾ ਵੀ ਐਕਸ਼ਨ ਔਨ ਸੈਂਕਚੁਰੀ ਸਿਟੀ ਪਾਲਿਸੀਜ਼ ਇਜ਼ ਨਾਟ ਐਕਸਪੈਕਟਡ ਟੂ ਕਮ ਬੈਕ ਟੂ ਐਨੀ ਫਿਊਚਰ ਕੌਂਸਲ ਮੀਟਿੰਗ। ਉਹ ਹੁਣ ਵੀ ਨਹੀਂ ਕੀਤਾ ਤੇ ਅੱਗੇ ਆਉਣ ਵਾਲੇ ਵਿੱਚ ਵੀ ਨਹੀਂ ਕਦੇ ਹੋਊਗਾ। ਸੋ ਸਿਟੀ ਆਫ ਬੇਕਰਸਫੀਲਡ ਹੁਣ ਸੈਂਕਚੁਰੀ ਸਿਟੀ ਨਹੀਂ ਰਿਹਾ ਜੀ। ਤੇ ਹਰਜੋਤ ਸਿੰਘ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਮਾਰਕੀਟਸ ਦੇ ਬਾਰੇ ਜੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਜਾਈਏ ਤਾਂ ਡਾਓ ਜੋਨ ਅੱਜ 108 ਪੁਆਇੰਟ ਘਟਿਆ, 53,732 ਤੇ ਬੰਦ ਹੋਇਆ। S&P 13 ਪੁਆਇੰਟ ਘਟ ਕੇ 7700,
86 ਦੇ ਬੰਦ ਹੋਇਆ। ਸੋਨੇ ਦਾ ਭਾਅ ਨੈਸਡੈਕ 74 ਪੁਆਇੰਟ ਘੱਟ ਕੇ 26,729 ਦੇ ਬੰਦ ਹੋਇਆ। ਸੋਨੇ ਦਾ ਭਾਅ 4400 ਤੇ $32 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 ਈਅਰ ਯੀਲਡ 4.69%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,951 ਤੇ ਇਥੀਰੀਅਮ $1881 ਦੇ ਬਰਾਬਰ ਚੱਲ ਰਿਹਾ ਹੈ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। ਇੰਡੀਆ ਦੇ 95 ਰੁਪਏ ਤੇ 60 ਪੈਸੇ। ਪਾਕਿਸਤਾਨ ਦੇ 277 ਰੁਪਏ ਤੇ 63 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨੀ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਯੂਨੀਵਰਸਿਟੀ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।